ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 14 ਜਨਵਰੀ 2014 ਇੱਕ ਮਾਘ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਦਾ ਸਿਲਸਿਲਾ ਸ਼ੁਰੂ ਕਰੀਏ, ਤੁਹਾਨੂੰ ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੀ ਕੋਈ ਖਾਸ ਖਬਰ ਸਾਂਝੀ ਕਰਨਾ ਚਾਹੁੰਦੇ ਹੋ? ਦੇਖੋ, ਜਿਸ ਵਿਸ਼ੇ ਨੂੰ ਕੱਲ ਅਸੀਂ ਮੁੱਖ ਤੌਰ ਤੇ ਟੱਚ ਕੀਤਾ ਸੀ ਜੀ, ਅੱਜ ਵੀ ਉਹੀ ਵਿਸ਼ਾ ਦੁਨੀਆ ਭਰ ਦੇ ਸਿੱਖ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਜੀ, ਔਰ ਹੁਣ ਬਰਤਾਨੀਆ ਦੇ ਅਖਬਾਰਾਂ ਦੇ ਵਿੱਚ ਵੀ, ਔਰ ਜੇ ਅਸੀਂ ਭਾਰਤ ਇੰਗਲੈਂਡ ਦੀਆਂ ਹਕੂਮਤਾਂ ਦੀ ਗੱਲ ਕਰੀਏ ਤੇ ਹਕੂਮਤਾਂ ਦੇ ਕੋਰੀਡੋਰਸ ਦੇ ਵਿੱਚ ਵੀ ਅੱਜ ਇਹ ਮੁੱਖ ਵਿਸ਼ਾ ਬਣ ਗਿਆ ਜੀ। ਜ਼ਾਹਰ ਹੈ ਕਿ 30 ਮਿਲੀਅਨ ਸਿੱਖ ਕੌਮ ਅਜੇ ਵੀ ਉਸ ਸ਼ੌਕ ਚੋਂ ਨਹੀਂ ਨਿਕਲੀ, ਉਸ ਝਟਕੇ ਚੋਂ ਨਹੀਂ ਨਿਕਲੀ ਜੀ, ਜਿਹੜੀ ਕਿ ਖਬਰ ਸੁਣਨ ਤੋਂ ਇੱਕਦਮ ਬਾਅਦ, ਕਿਉਂਕਿ ਪਹਿਲਾਂ ਥੋੜ੍ਹਿਆਂ ਨੂੰ ਪਤਾ ਲੱਗਾ, ਫਿਰ ਜਦੋਂ ਹੁਣ ਚਰਚਾ ਹੁੰਦੀ ਹੈ ਤੇ ਇਸ ਦਾ ਬਹੁਤ ਡੂੰਘਾ ਪ੍ਰਭਾਵ ਹੈ ਜੀ। ਕਿਉਂਕਿ ਇੱਕ ਗੱਲ ਅਕਸਰ ਕਹੀ ਜਾਂਦੀ ਹੈ, ਇੱਕ ਤਾਂ ਹਿਸਟਰੀ ਹੁੰਦੀ ਹੈ, ਇਤਿਹਾਸ ਹੁੰਦਾ ਹੈ ਬੀਤੇ 'ਚ ਕੀ ਹੋਇਆ, ਇੱਕ ਸਾਈਕੋ ਹਿਸਟਰੀ ਹੁੰਦੀ ਹੈ, ਸਾਈਕੋ ਮਨੋਵਿਗਿਆਨਿਕ ਹਿਸਟਰੀ, ਕਿ ਜਿਹੜੀ ਤੁਹਾਡੀ ਜਦੋਂ ਕੋਈ ਅੱਜ ਘਟਨਾ ਵਾਪਰਦੀ ਹੈ ਤੇ ਜਿਹੜੇ ਉਸ ਤੋਂ ਪਹਿਲੇ ਪਾਤਰ ਸੀ ਜੀ, ਉਹਨਾਂ ਹੀ ਲੋਕਾਂ 'ਚੋਂ ਜਿਨ੍ਹਾਂ ਨੇ ਅੱਜ ਕੁਛ ਕੀਤਾ ਹੈ, ਉਹ ਸਾਰੀਆਂ ਹੀ ਯਾਦਾਂ ਜਿਹੜੀਆਂ ਨੇ ਉਹ ਐਂ ਤਾਜ਼ਾ ਹੋ ਜਾਂਦੀਆਂ ਜਿਵੇਂ ਕੱਲ੍ਹ ਵਾਪਰੀਆਂ ਹੋਣ। ਜੀ, ਜੀ। ਔਰ ਮੈਂ ਹੋਰ ਕਿਸੇ ਦਾ ਜੇ ਨਾ ਵੀ ਅਨੁਭਵ ਬਿਆਨ ਕਰਾਂ ਤੇ ਮੈਂ ਪਿਛਲੇ 2-3 ਦਿਨ ਤੋਂ ਹੀ ਲਗਾਤਾਰਤਾ ਨਾਲ ਉਸ ਸਾਈਕੋ ਹਿਸਟਰੀ ਦੇ ਤਹਿਤ ਉਹ ਸਾਰੇ ਰੋਲ ਨੂੰ ਹੀ ਦੇਖ ਰਹੇ ਜੀ, ਜਿਹੜਾ ਕਿ ਫਿਰੰਗ ਤੇ ਫਿਰੰਗੀ ਦੇ ਨਾਲ ਜੁੜਿਆ ਹੋਇਆ ਸੀ। ਜੀ। ਬੇਸ਼ੱਕ ਕੋਈ ਰੇਸ ਤੇ ਆਧਾਰਿਤ ਅਸੀਂ ਕੋਈ ਗੱਲ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਜਦੋਂ ਅਸੀਂ ਫਿਰੰਗ ਕੇ ਫਿਰੰਗਾ ਵਾਲੀ ਇਹ ਗੱਲ 10ਵੇਂ ਪਾਤਸ਼ਾਹ ਦੀ ਲਿਖਤ ਦੇ ਨਾਲ ਵੀ ਜੁੜਦੀ ਹੈ ਕਿ ਉਸ ਜ਼ਮਾਨੇ ਦੇ ਵਿੱਚ ਵੀ ਜਿਹੜੀ ਹੈ ਇਹਨਾਂ ਨੇ ਪਹੁੰਚ ਹਰ ਪਾਸੇ ਬਣਾਈ ਹੋਈ ਸੀ ਜੀ। ਔਰ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਇੱਕ ਸੈਕਸ ਡਿਜ਼ੀਜ਼ ਮਾਰੂ ਮੰਨੀ ਜਾਂਦੀ ਸੀ, ਸਿਫਿਲਿਸ ਜਿਹਨੂੰ ਕਹਿੰਦੇ ਨੇ, ਔਰ ਇੱਕ ਜ਼ਮਾਨਾ ਸੀ ਜਦੋਂ ਤੱਕ ਪੈਨਸਲਿਨ ਦੀ ਕਾਢ ਨਹੀਂ ਸੀ ਨਿਕਲੀ ਤੇ ਬਹੁਤੇ ਜਿਹੜੇ ਉਸ ਸੈਕਸ ਬਿਮਾਰੀ ਦਾ ਸ਼ਿਕਾਰ ਸੀ ਮਰ ਜਾਂਦੇ ਸੀ ਉਹਦੇ ਨਾਲ ਜੀ। ਤੇ ਉਸ ਬਿਮਾਰੀ ਦਾ ਨਾਂ ਵੀ ਫਿਰੰਗ ਰੋਗ ਰੱਖਿਆ ਹੋਇਆ ਸੀ। ਹੁਣ ਇਹ ਫਿਰੰਗ ਫਿਰੰਗੀ ਇਹ ਲੋਕ ਜਦੋਂ ਗਏ ਹਿੰਦੁਸਤਾਨ 'ਚ ਤੇ ਇਹਨਾਂ ਦੇ ਨਾਲ ਇਹ ਬਿਮਾਰੀ ਗਈ, ਇਹ ਅਜੇ ਖੋਜ ਦਾ ਮੁਤਾਜ ਹੈ। ਪਰ ਅਸੀਂ ਕੁੱਲ ਮਿਲਾ ਕੇ ਦੇਖਦੇ ਹਾਂ ਵੀ ਕਈ ਚੀਜ਼ਾਂ ਜਿਹੜੀਆਂ ਲੋਕ ਯਾਦਾਂ ਦੇ ਵਿੱਚ ਵੀ ਨੇ, ਫੋਕਲੋਰ ਦੇ ਵਿੱਚ ਵੀ ਆ ਜਾਂਦੀਆਂ। ਜਦੋਂ ਇਹ ਕਿਹਾ ਜਾਂਦਾ ਸੀ ਬਿੱਲੇ ਬੰਦੇ ਦਾ ਇਤਬਾਰ ਨਹੀਂ ਹੈ, ਹੁਣ ਇਹ ਨਹੀਂ ਹੈ ਵੀ ਅੱਜ, ਹਾਲਾਂਕਿ ਉਹ ਖੂਬਸੂਰਤ ਹੁੰਦਾ ਹੈ, ਬਿੱਲੀ ਦੀਆਂ ਅੱਖਾਂ ਬਹੁਤ ਸੋਹਣੀਆਂ ਹੁੰਦੀਆਂ, ਪਰ ਮੈਂ ਇਹ ਸਮਝਦਾ ਵੀ ਇਹ ਗੱਲ ਇਸ ਗੱਲ ਕਰਕੇ ਹੀ ਆਏ ਹੋਏਗੀ ਵੀ ਅੰਗਰੇਜ਼ਾਂ ਨੇ ਇਹ ਜਿੱਥੇ ਜਿੱਥੇ ਗਏ ਕਿਤੇ ਸਮਝੌਤੇ ਕੀਤੇ, ਸਮਝੌਤਾ ਕਿਸੇ ਨਾਲ ਕੀਤਾ, ਚੁੱਕਿਆ ਕਿਸੇ ਨੂੰ, ਸੁੱਟਿਆ ਕਿਸੇ ਨੂੰ। ਸੋ ਕਿਉਂਕਿ ਇਹ ਸਾਰੇ ਬਿੱਲੇ ਸਨ, ਬਿੱਲੀਆਂ ਅੱਖਾਂ ਸੀ ਇਹਨਾਂ ਦੀਆਂ, ਸੋ ਉਹਦੇ 'ਚੋਂ ਇਹ ਗੱਲ ਨਿਕਲ ਆਈ ਕਿ ਵੀ ਇਹਨਾਂ ਤੇ ਇਤਬਾਰ ਨਹੀਂ ਕਰਨਾ। ਹਾਲਾਂਕਿ ਇਹ ਗੱਲ ਤਾਂ ਉਹਨਾਂ ਨਾਲ ਸੰਬੰਧਿਤ ਹੋਏਗੀ, ਪਰ ਹੌਲੀ ਹੌਲੀ ਇਹ ਇੱਕ ਆਮ ਫਰੇਜ਼ ਦੇ ਰੂਪ 'ਚ ਵੀ ਸਾਹਮਣੇ ਆਈ। ਸੋ ਸਿੱਖਾਂ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਵੀ ਪਹਿਲਾ ਜਿਹੜਾ ਇਹਨਾਂ ਦਾ ਸਾਰਾ ਇਹਨਾਂ ਦੇ ਨਾਲ ਇੰਟਰੈਕਸ਼ਨ ਹੁੰਦਾ ਜੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇਤਿਹਾਸਿਕ ਪੱਖ ਤੋਂ ਹੁੰਦਾ, ਭਾਵੇਂ ਕਿ ਆਏ ਤਾਂ ਪਹਿਲਾਂ ਦੇ ਨੇ। ਜਦੋਂ ਅਸੀਂ ਦੇਖਦੇ ਹਾਂ ਕਿ 15ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਉਦਾਸੀਆਂ ਦੇ ਉੱਤੇ ਨਿਕਲਦੇ ਨੇ, ਉਹੀ ਸਾਲ ਹੈ 1492 ਦਾ, ਜਦੋਂ ਕਿ ਪੁਰਤਗਾਲ ਦਾ ਰਹਿਣ ਵਾਲਾ ਵਾਸਕੋ ਡੀ ਗਾਮਾ, ਜਿਹੜੇ ਕਿ ਅਖੀਰ ਇਹ ਸਾਰੀ ਯੂਰਪੀਅਨ ਰੇਸ ਇੱਕੋ ਹੀ ਹੈ, ਗੋਰਾ ਰੇਸ ਹੈ, ਇਹ ਉੱਥੇ ਪਹੁੰਚ ਜਾਂਦਾ ਹੈ ਗੋਆ ਜਾ ਕੇ। ਸੋ ਇਹਨਾਂ ਦੀ ਆਲਰੇਡੀ ਆਮਦ ਉੱਥੇ ਸਾਊਥ ਇੰਡੀਆ ਤੋਂ ਸ਼ੁਰੂ ਹੋਏ, ਹੌਲੀ ਹੌਲੀ ਪੰਜਾਬ ਤੋਂ 1849 'ਚ ਇਹਨਾਂ ਨੇ ਸਾਡਾ ਰਾਜ ਲਿਆ ਜੀ। ਪਰ ਇਸ ਪੀਰੀਅਡ ਦੇ ਦੌਰਾਨ ਅਸੀਂ ਦੇਖਦੇ ਹਾਂ ਈਵਨ ਮੁਗਲਾਂ ਦੇ ਹਵਾਲੇ ਨਾਲ ਵੀ ਜਹਾਂਗੀਰ ਦੇ ਦਰਬਾਰ 'ਚ ਪਹੁੰਚੇ, ਥੋੜ੍ਹੀ ਜਿਹੀ ਥਾਂ ਇਹਨਾਂ ਨੇ ਵਪਾਰਕ ਹਿੱਤਾਂ ਦੇ ਲਈ ਲਈ। ਈਸਟ ਇੰਡੀਆ ਕੰਪਨੀ ਉਦੋਂ ਅਜੇ ਮੁੱਢਲੀ ਆਪਣੀ ਉਹਦੀ ਸ਼ੁਰੂਆਤ ਸੀ ਤੇ ਫਿਰ ਹੌਲੀ 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 ਕਿਵੇਂ ਇਹਨਾਂ ਨੇ ਈਸਟ ਇੰਡੀਆ ਕੰਪਨੀ ਨੇ ਬਾਕੀ ਰਾਜ ਖੋਏ, ਕਿਵੇਂ ਸਮਝੌਤੇ ਕੀਤੇ, ਕਿਵੇਂ ਤੋੜੇ। ਤੇ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਦੇਖੀਏ ਵੀ ਕਿਵੇਂ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜੇ ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਸੀ, ਸਤਲੁਜ ਤੋਂ ਜਮਨਾ ਤੱਕ, ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਥੱਲੇ ਲੈ ਲਿਆ, ਜਿਨ੍ਹਾਂ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਕੈਥਲ ਇਹ ਸੀ। ਔਰ ਇਸ ਤਰ੍ਹਾਂ ਸਿੱਖ ਕਦੇ ਵੀ ਨਹੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ
ਸਤਲੁਜ ਤੇ ਨਾ ਆ ਕੇ ਮੁੱਕਦੀਆਂ, ਜਾ ਕੇ ਜਮਨਾ ਤੇ ਮੁੱਕਦੀਆਂ। ਪਰ ਸਤਲੁਜ ਪਾਰ ਦਿਆਂ 'ਚ ਉਹ ਜਾ ਕੇ ਬੈਠ ਗਏ, ਅੰਗਰੇਜ਼ ਉਹਨਾਂ ਦੇ ਪ੍ਰੋਟੈਕਟਰ ਬਣ ਗਏ ਜੀ ਲੁਧਿਆਣਾ ਉਹਨਾਂ ਨੇ ਲੈ ਲਿਆ, ਉਹਨਾਂ ਤੋਂ ਫਿਰੋਜ਼ਪੁਰ ਲੈ ਲਿਆ, ਉੱਥੇ ਆਪਣੀਆਂ ਛਾਉਣੀਆਂ ਬਣਾ ਲਈਆਂ। ਜੀ ਜੀ ਫਿਰ ਅਸੀਂ ਦੇਖਦੇ ਹਾਂ ਕਿ 1803 ਦੇ ਵਿੱਚ ਮੁੱਢਲੇ ਤੌਰ ਤੇ ਮੈਟਕਾਫ ਜਦੋਂ ਕ੍ਰਾਸ ਕਰਦਾ ਹੈ ਦਰਿਆ ਨੂੰ, ਉਹ ਪਿੱਛੇ ਆ ਰਿਹਾ ਹੈ ਔਰ ਰਣਜੀਤ ਸਿੰਘ ਮਹਾਰਾਜਾ ਜਿਹੜੇ ਕਿ ਉਸ ਵੇਲੇ 1799 ਵਿੱਚ 18 ਸਾਲ ਦੀ ਉਮਰ 'ਚ ਹੀ ਲਾਹੌਰ ਦੇ ਤਖਤ ਤੇ ਬੈਠਦੇ ਨੇ, ਜੀ ਉਹਨਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ, ਕਿਉਂਕਿ ਮਰਾਠਿਆਂ ਦਾ ਇੱਕ ਜਰਨੈਲ ਦੌੜਿਆ ਹੋਇਆ ਸੀ, ਉਹਦੇ ਪਿੱਛੇ ਮੈਟਕਾਫ ਆਇਆ ਸੀ, ਸੋ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਤੇ ਮਜਬੂਰ ਹੋਣਾ ਪਿਆ। 1809 ਦੇ ਵਿੱਚ ਫਾਰਮਲ ਸੰਧੀ ਹੋਈ ਅੰਮ੍ਰਿਤਸਰ ਦੀ, ਜਿਹਦੇ ਥੱਲੇ ਸਤਲੁਜ ਦਰਿਆ ਜਿਹੜਾ ਹੈ ਇਹ ਹੱਦ ਬਣ ਗਿਆ ਸਿੱਖ ਰਾਜ ਦੀ ਤੇ ਅੰਗਰੇਜ਼ਾਂ ਦੀ। ਜੀ ਹੁਣ ਅਸੀਂ ਉਸ ਸਾਰੇ ਪੀਰੀਅਡ 'ਚ 1849 'ਚ ਜਦੋਂ ਕਿ ਸਿੱਖ ਰਾਜ ਫਾਈਨਲੀ ਉਹਨਾਂ ਨੇ ਆਪਣੇ ਸਾਮਰਾਜ ਦਾ ਹਿੱਸਾ ਬਣਾਇਆ, ਕੋਈ ਵੀ ਗੱਲ ਐਸੀ ਨਹੀਂ ਕਿ ਜਿਹਦੇ 'ਚ ਸਿੱਖਾਂ ਨੇ ਜਾਂ ਲਾਹੌਰ ਦਰਬਾਰ ਨੇ ਕੋਈ ਸਮਝੌਤਾ ਫਲਾਉਟ ਕੀਤਾ ਹੋਏ, ਕੋਈ ਅੰਗਰੇਜ਼ਾਂ ਦੇ ਹੱਕਾਂ ਦੇ ਖਿਲਾਫ ਗੱਲ ਕੀਤੀ ਹੋਏ। ਜੀ ਲੇਕਿਨ ਅੱਜ ਜਦੋਂ ਹਿਸਟਰੀ ਸਾਡੇ ਸਾਹਮਣੇ ਹੈ ਵੀ ਕਿਵੇਂ ਉਹਨਾਂ ਨੇ ਸਾਜ਼ਿਸ਼ ਦੇ ਤਹਿਤ ਇੰਡਸ ਦਰਿਆ ਦੇ ਰਾਊਟ 'ਚ ਕਿ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਲਈ ਗਿਫਟ ਭੇਜਣੀ ਹੈ ਇੰਗਲੈਂਡ ਦੀ ਰਾਣੀ ਨੇ, ਜੀ ਔਰ ਉਹਦੇ ਰਾਹੀਂ ਉਹਨਾਂ ਨੇ ਸਿੰਧ ਦੇ ਜਿੰਨੇ ਅਮੀਰ ਵਜ਼ੀਰ ਸੀ ਉਹਨਾਂ ਦੇ ਨਾਲ ਸਮਝੌਤੇ ਕਰ ਲਏ ਤਾਂ ਕਿ ਸਿੱਖ ਸਿੰਧ ਨੂੰ ਕੰਕਰ ਨਾ ਕਰ ਸਕਣ ਜੀ। ਔਰ ਜਦੋਂ ਸਿੱਖ ਫੌਜ ਐਨ ਸਿੰਧ ਦੇ ਦਰਵਾਜ਼ੇ ਤੇ ਖੜੀ ਸੀ ਸ਼ਿਕਾਰਪੁਰ ਨੂੰ ਲੈ ਕੇ, ਤਾਂ ਉਹਨਾਂ ਨੇ ਅੰਮ੍ਰਿਤਸਰ ਦੀ ਸੰਧੀ ਕੱਢ ਲਈ 1809 ਦੀ ਕਿ ਜੀ ਸਤਲੁਜ ਦਰਿਆ ਹੱਦ ਹੈ ਤੇ ਸਿੰਧ ਤਾਂ ਸਤਲੁਜ ਦੇ ਪਰਲੇ ਪਾਸੇ ਹੈ ਜੀ, ਉਹ ਵੀ ਜਰ ਲਿਆ ਸਿੱਖਾਂ ਨੇ। ਫਿਰ ਜਦੋਂ ਇਹ ਮੁਸੀਬਤ 'ਚ ਫਸੇ ਅਫਗਾਨਿਸਤਾਨ ਦੇ ਵਿੱਚ 1842 'ਚ ਇੱਕ ਦਿਨ ਦੇ ਵਿੱਚ ਹੀ 16-17 ਹਜ਼ਾਰ ਅੰਗਰੇਜ਼ ਔਰ ਉਹਨਾਂ ਦੇ ਫੌਜੀ ਔਰ ਮੇਮਾ ਕਤਲ ਹੋਈਆਂ ਜੀ। ਤੇ ਫਿਰ ਸਿੱਖ ਰਾਜ ਦੇ ਵੇਲੇ ਉਹਨਾਂ ਨੇ ਉਹਨਾਂ ਨੂੰ ਰਸਤਾ ਵੀ ਪ੍ਰੋਵਾਈਡ ਕੀਤਾ, ਆਪ ਵੀ ਸ਼ਮੂਲੀਅਤ ਕੀਤੀ ਕਾਬਲ ਕੰਧਾਰ ਤੱਕ ਜਾਣ। ਪਰ ਇਹਦੇ ਬਾਵਜੂਦ ਇਹਨਾਂ ਨੇ ਕਿੰਨੀ ਮਰਸੀਲੈਸਲੀ ਮਾਂ ਤੇ ਪੁੱਤਰ ਨੂੰ ਅਲੱਗ ਕੀਤਾ, ਜਿੰਦਾ ਤੇ ਦਲੀਪ ਨੂੰ ਜੀ। ਕਿਵੇਂ ਉਹਨੂੰ ਦਲੀਪ ਸਿੰਘ ਨੂੰ ਯੂਪੀ ਦੇ ਵਿੱਚ ਰੱਖ ਕੇ ਕ੍ਰਿਸਚਨ ਪਾਦਰੀ ਰੱਖ ਕੇ ਈਸਾਈ ਬਣਾਇਆ, ਫਿਰ ਇੰਗਲੈਂਡ ਲੈ ਗਏ ਔਰ ਉੱਥੇ ਕਿਵੇਂ ਉਹ ਰੁਲਿਆ ਐਂਡ ਤੱਕ, ਕਿਵੇਂ ਮਾਂ ਦੇ ਨਾਲ ਮਿਲਾਪ, ਫਿਰ ਉਹਦਾ ਵੀ ਮਾਂ ਦਾ ਐਂਡ ਉੱਥੇ ਕੀਤਾ, ਇਹਨਾਂ ਨੇ ਮਾਰਿਆ ਹੋਣਾ ਜੀ। ਤੇ ਦਲੀਪ ਸਿੰਘ ਦਾ ਐਂਡ ਕਿਵੇਂ ਹੋਇਆ। ਸੋ ਦਲੀਪ ਸਿੰਘ ਪਹਿਲਾ ਉਹ ਪੰਜਾਬੀ ਸੀ ਸਿੱਖ ਜਿਹੜਾ ਕਿ ਇੰਗਲੈਂਡ ਦਾ ਇੱਕ ਜਲਾਵਤਨ ਸਿਟੀਜ਼ਨ ਬਣਿਆ। ਹੁਣ ਇਹ ਵੀ ਗੱਲ 1858 ਦੀ ਹੈ, ਅੰਗਰੇਜ਼ ਕਾਬਜ਼ ਹੋ ਗਏ, ਸਿੱਖਾਂ ਨੂੰ ਹੌਲੀ ਹੌਲੀ ਉਹਨਾਂ ਨੇ ਪਲੋਸ ਲਿਆ, ਫੌਜ ਦੇ ਵਿੱਚ ਵੀ ਸਿੱਖ ਆ ਗਏ। ਹੁਣ ਇਹ 2014 ਦਾ ਸਾਲ 100 ਸਾਲ ਪਹਿਲਾਂ ਦੇਖੀਏ 1914 ਚ ਪਹਿਲਾ ਸੰਸਾਰ ਯੁੱਧ ਹੁੰਦਾ ਹੈ, ਫਸਟ ਵਰਲਡ ਵਾਰ ਜੀ, ਔਰ ਇਹ ਸਾਰੀ ਦੁਨੀਆ ਚ ਬਣਾਈ ਜਾ ਰਹੀ ਹੈ 100 ਸਾਲਾ ਯਾਦ ਉਸ ਵਰਲਡ ਵਾਰ ਦੀ। ਉਸ ਪਹਿਲੀ ਸੰਸਾਰ ਜੰਗ 'ਚ ਅੱਜ ਵੀ ਸਿੱਖ ਬੜੇ ਮਾਣ ਨਾਲ ਦੱਸਦੇ ਨੇ ਜੀ ਅਸੀਂ 1 ਲੱਖ ਸਿੱਖ ਫੌਜੀ ਸ਼ਹੀਦ ਹੋਇਆ ਪਹਿਲੇ ਸੰਸਾਰ ਜੰਗ 'ਚ, ਆਹ ਮੈਡਲ ਅਸੀਂ ਜਿੱਤੇ, ਉਹ ਮੈਡਲ ਜਿੱਤੇ, ਆ ਤੁਹਾਨੂੰ ਮੈਡਲ ਦੇ ਦਿੱਤਾ ਉਹਨਾਂ ਨੇ 2014 ਚ ਜਿਹੜੀ ਇਹਨਾਂ ਦੀ ਕਰਤੂਤ ਬਾਹਰ ਆਈ ਹੈ। ਸੋ ਕੁੱਲ ਮਿਲਾ ਕੇ ਜਦੋਂ ਮੈਂ ਇਸ ਸਾਈਕੋ ਹਿਸਟਰੀ ਨੂੰ ਦੇਖਦਾ ਕਿ ਵੀ ਇਹ ਸਾਰਾ ਪਾਰਟ ਕਿ ਵੀ ਸਿੱਖ ਤਾਂ ਸਾਡਾ ਸ਼ਾਇਦ ਇਹ ਪਤਾ ਨਹੀਂ ਸਾਡੀ ਪ੍ਰੋਗਰਾਮਿੰਗ ਫੇਥ ਕਰਨ ਦੀ ਹੈ ਔਰ ਅਲਟੀਮੇਟਲੀ ਵਿਸਾਖਾਤ ਦੇ ਰੂਪ ਚ ਆਉਣ ਦੀ ਹੈ। ਜਿਹੜੀ ਗੱਲ ਸਾਹਮਣੇ ਆਈ ਘੱਲੂਘਾਰਾ ਤਾਂ ਵਾਪਰਿਆ, ਉਹ ਤਾਂ ਇੰਦਰਾ ਗਾਂਧੀ ਨੇ ਕੀਤਾ, ਉਹਦੀ ਸਜ਼ਾ ਪਾਈ, ਪਰ ਇੰਗਲੈਂਡ ਵਰਗੀ ਸੁਸਾਇਟੀ ਔਰ ਉਹ ਵੀ 1984 ਦੇ ਵਿੱਚ ਜੀ ਉਹਦਾ ਹਿੱਸਾ ਬਣ ਸਕਦੀ ਹੈ 4 ਮਹੀਨੇ ਪਹਿਲਾਂ ਇੰਦਰਾ ਗਾਂਧੀ ਦੀ ਇਸ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਉਸ ਨੀਤੀ ਦਾ ਕਿ ਇਹਨਾਂ ਦਾ ਸਰਵਨਾਸ਼ ਕਰੋ, ਕਿਉਂਕਿ ਕੱਲੀ ਗੱਲ ਹਮਲੇ ਦੀ ਨਹੀਂ ਹੈ ਕਿ ਹਜ਼ਾਰਾਂ ਸਿੱਖ ਮਾਰੇ ਗਏ, ਹਿਸਟੋਰੀਕਲ ਅਕਾਲ ਤਖਤ ਡਿਸਟਰੋਏ ਹੁੰਦਾ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ। ਹੁਣ ਜਿਹੜੇ ਵਾਰ ਕ੍ਰਾਈਮ ਹੁੰਦੇ ਨੇ ਜਿਨ੍ਹਾਂ ਨੂੰ ਸੈਕੰਡ ਵਰਲਡ ਵਾਰ ਤੋਂ ਬਾਅਦ ਨਾਜ਼ੀਆਂ ਨੂੰ, ਇਟਾਲੀਅਨਸ ਨੂੰ, ਜਾਪਾਨੀਆਂ ਨੂੰ ਜਿਨ੍ਹਾਂ ਨੂੰ ਟਰਾਈ ਕੀਤਾ ਗਿਆ, ਕਾਹਦੇ ਲਈ ਕੀਤਾ ਗਿਆ ਕਿ ਜੀ ਤੁਸੀਂ ਨਸਲਕੁਸ਼ੀ ਕੀਤੀ, ਤੁਸੀਂ ਇਤਿਹਾਸ ਤਬਾਹ ਕੀਤਾ, ਤੁਸੀਂ ਇਤਿਹਾਸਕ ਅਹਿਮੀਅਤ ਦੀਆਂ ਇਮਾਰਤਾਂ ਤਬਾਹ ਕੀਤੀਆਂ। ਹੁਣ ਇੰਗਲੈਂਡ ਕਿਸ ਕੈਟਾਗਰੀ 'ਚ ਆਏਗਾ? ਕਿਉਂਕਿ ਇੱਕ ਚੰਗੀ ਗੱਲ ਹੈ ਕਿ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਨੇ, ਔਰ ਕਿਉਂਕਿ ਇਹਦਾ ਸੰਬੰਧ ਉਸੇ ਪਾਰਟੀ ਨਾਲ ਹੈ ਜਿਸ ਪਾਰਟੀ ਦੀ ਉਸ ਵੇਲੇ ਸਰਕਾਰ ਸੀ 1984 ਫਰਵਰੀ 'ਚ ਜਦੋਂ ਇਹਨਾਂ ਨੇ ਕੋਆਪਰੇਟ ਕੀਤਾ, ਉਹਨੇ ਇੱਕ ਆਪਣੇ ਕੈਬਨਿਟ ਜਿਹੜਾ ਸੈਕਟਰੀ ਹੈ ਉਹਨੂੰ ਕਹਿ ਕੇ ਫੁੱਲ ਇਨਕੁਆਇਰੀ ਆਰਡਰ ਕੀਤੀ ਹੈ। ਲੇਬਰ ਪਾਰਟੀ ਦੇ ਐਮਪੀ ਉਹਨੂੰ ਉਠਾ ਰਹੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਵੀ, ਇਹ ਗੱਲ ਤਾਂ ਚੱਲੇਗੀ। ਪਰ ਮੈਂ ਇਹ ਸਮਝਦਾ ਕਿ ਇਹ ਸਾਈਕੋ ਹਿਸਟਰੀ ਜੇ ਅੱਜ ਮੈਂ ਉਹ ਸਾਰੀਆਂ ਘਟਨਾਵਾਂ ਦੁਬਾਰਾ ਦੁਹਰਾਈਆਂ ਨੇ ਜੋ ਇਹਨਾਂ ਨੇ ਕੀਤਾ, ਤੇ ਇਹ ਉਸ ਸਾਈਕੋ ਹਿਸਟਰੀ ਦੀ ਬਦੌਲਤ ਹੈ ਕਿ ਅਸੀਂ ਸਮਝਦੇ ਹਾਂ ਵੀ ਚਲੋ ਉਦੋਂ ਰਾਜ ਲੈਣਾ ਸੀ ਉਹਨਾਂ ਨੇ ਲੈ ਲਿਆ, ਧੋਖਾ ਕੀਤਾ, ਈਸਟ ਇੰਡੀਆ ਕੰਪਨੀ ਸੀ,
ਫਿਰ ਸਿੱਖਾਂ ਨੇ ਸਰਵ ਕੀਤਾ 2 ਵਰਲਡ ਵਾਰਸ ਦੇ ਵਿੱਚ, ਉਹਨਾਂ ਦੀਆਂ ਗੁੱਡ ਬੁੱਕਸ 'ਚ ਰਹੇ, ਭਾਵੇਂ ਰੈਵੋਲੂਸ਼ਨ ਵੀ ਕਰਦੇ ਰਹੇ। ਲੇਕਿਨ ਇਹਦੇ ਬਾਵਜੂਦ ਕੋਈ ਇਹ ਪੁੱਛ ਸਕਦਾ ਹੈ ਵੀ ਇੰਗਲੈਂਡ ਨੂੰ ਸਿੱਖਾਂ ਤੋਂ ਐਸਾ ਕੀ ਖਤਰਾ ਸੀ ਜਾਂ ਖਤਰਾ ਹੈ ਕਿ ਵੀ ਉਹ ਜੂਨ 84 ਦੀ ਉਸ ਟੋਟਲ ਵਾਰ 'ਚ ਜਿਹੜੀ ਇੰਦਰਾ ਗਾਂਧੀ ਨੇ ਸਿੱਖਾਂ ਦੇ ਖਿਲਾਫ ਐਲਾਨੀ, ਉਹਦੇ 'ਚ ਉਹ ਐਕਟਿਵ ਪਾਰਟਿਸਿਪੈਂਟ ਬਣਦੇ ਨੇ। ਹੁਣ ਜੇ ਫੁੱਲ ਇਨਕੁਆਇਰੀ ਇਹ ਮਾਰਕ ਹੁੰਦੀ ਹੈ, ਕਿੰਨੀ ਕੁ ਆਏਗੀ, ਅਜੇ 2 ਡਾਕੂਮੈਂਟ ਬਾਹਰ ਆਏ ਨੇ, ਕਿੰਨੇ ਹੋਰ ਨੇ ਸ਼ਾਇਦ ਜਿਹੜੇ ਡੀਕਲਾਸੀਫਾਈ ਨਾ ਕੀਤੇ ਜਾਣ, ਕਿਉਂਕਿ ਗੱਲ ਇਹ ਤਾਂ 2 ਡਾਕੂਮੈਂਟ ਹੋਮ ਮਿਨਿਸਟਰੀ ਔਰ ਫੋਰਨ ਮਿਨਿਸਟਰੀ ਦੇ ਆਫੀਸ਼ੀਅਲਸ ਦੀ ਕੋਰਸਪੋਂਡੈਂਸ ਹੈ। ਉਸ ਤੋਂ ਬਾਅਦ ਕਿਹੜਾ ਆਫੀਸਰ ਸਪੈਸ਼ਲ 에ਅਰ ਸਰਵਿਸ ਦਾ ਗਿਆ ਦਿੱਲੀ, ਜਿਹਨੇ ਉਹ ਪਲਾਨ ਕੀਤੀ ਯੋਜਨਾ, ਜਿਹਨੂੰ ਇੰਦਰਾ ਗਾਂਧੀ ਨੇ ਪਸੰਦ ਕੀਤਾ। ਹੁਣ ਇਹ ਸਪੈਸ਼ਲ 에ਅਰ ਸਰਵਿਸ ਉਹ ਹੈ ਜਿਹੜੀ ਫਾਕਲੈਂਡਸ, ਜਿਹੜਾ ਕਿ ਮਾਰਗਰੇਟ ਥੈਚਰ ਨੇ ਅਮਰੀਕਨ ਪ੍ਰੈਜ਼ੀਡੈਂਟ ਰੀਗਨ ਦੀ ਰਜ਼ਾਮੰਦੀ ਦੇ ਨਾਲ ਅਟੈਕ ਕੀਤਾ ਸੀ, ਉਹਦੇ 'ਚ ਵੀ ਵਰਤੀ ਗਈ ਸੀ। ਹੁਣ ਇਹੀ ਇਹਨਾਂ ਦੀ SAS ਯੂਨਿਟ ਅਫਗਾਨਿਸਤਾਨ 'ਚ ਵੀ ਵਰਤੀ ਗਈ, ਇਰਾਕ 'ਚ ਵੀ ਵਰਤੀ ਗਈ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਸਿਰਫ ਇੱਕ ਯੋਜਨਾ ਹੀ ਸੀ ਜਾਂ ਇਹਨਾਂ ਦੇ ਆਫੀਸਰਸ ਨੇ ਇਨਫੈਕਟ ਜੂਨ 84 ਦੇ ਅਟੈਕ 'ਚ ਵੀ ਹਿੱਸਾ ਲਿਆ ਜੀ। ਔਰ ਇਹ ਸਾਰੀ ਗੱਲ ਜਦੋਂ ਤੱਕ ਹੁਣ ਫੁੱਲ ਸਕੇਲ ਇਨਵੈਸਟੀਗੇਸ਼ਨ ਉਹ ਗਵਰਨਮੈਂਟ ਲੈਵਲ ਤੇ ਕਰਨ, ਲੇਕਿਨ ਮੈਂ ਆਪਣੇ ਇਸ ਹਫਤੇ ਦੇ ਕਾਲਮ ਦੇ ਵਿੱਚ ਵੀ ਇਹ ਲਿਖਿਆ ਕਿ ਇਹ ਵਾਰ ਕ੍ਰਾਈਮ ਕੀਤਾ ਔਰ ਜੇ ਇੰਟਰਨੈਸ਼ਨਲ ਕਾਨੂੰਨ ਦੇ ਵਿੱਚ, ਰਵਾਇਤਾਂ ਦੇ ਵਿੱਚ, ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਟ੍ਰਾਇਲ ਦੀ ਗੱਲ ਹੈ ਜੀ, ਤੇ ਇਸ ਦੇ ਲਈ ਹੁਣ ਸਿੱਖਾਂ ਨੂੰ ਹਰ ਪੱਖ ਤੋਂ ਰਿਲੀਜੀਅਸ ਅਟੈਕ ਸਾਡੇ ਮੱਕੇ ਦੇ ਉੱਤੇ, ਸਾਡੇ ਸਭ ਤੋਂ ਪਵਿੱਤਰ ਥਾਂ ਦੇ ਉੱਤੇ ਜੀ, ਡਿਸਟਰਕਸ਼ਨ ਆਫ ਅਕਾਲ ਤਖਤ, ਸਾਡੀ 4 ਸਦੀਆਂ ਦੀ ਇਤਿਹਾਸਕ ਇਮਾਰਤ, ਇਤਿਹਾਸਕ ਸਾਡਾ ਖਜ਼ਾਨਾ, ਸੀਟ ਆਫ ਟੈਂਪੋਰਲ ਪਾਵਰ, ਸਿੱਖ ਰੈਫਰੈਂਸ ਲਾਇਬ੍ਰੇਰੀ, ਸੈਂਕੜਿਆਂ ਸਾਲਾਂ ਦੇ ਸਾਡੇ ਡਿਸਟਰੋਇਡ ਡਾਕੂਮੈਂਟਸ। ਉਹ ਕਲਚਰਲ ਜੈਨੋਸਾਈਡ, ਰਿਲੀਜੀਅਸ ਜੈਨੋਸਾਈਡ, ਫਿਜ਼ੀਕਲ ਜੈਨੋਸਾਈਡ, ਕੋਈ ਵੀ ਜਿਹੜਾ ਫਾਰਮ ਹੈ ਉਸ ਸਾਰੇ ਦੇ ਥੱਲੇ ਜੀ ਇਹਨਾਂ ਦੇ ਸਿਸਟਮ ਨੂੰ, ਔਰ ਇਹਦੇ ਨਾਲ ਜਿਹੜੇ ਹਜ਼ਾਰਾਂ ਸਿੱਖ ਮਾਰੇ ਗਏ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ ਦੇ ਉੱਤੇ ਡਿਪੈਂਡੈਂਟ ਨੇ, ਉਹ ਕੰਪਨਸੇਸ਼ਨ ਕਲੇਮ ਜੀ। ਜੇ ਯਹੂਦੀਆਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਜਾਪਾਨੀਆਂ ਨੂੰ, ਇਟਾਲੀਅਨਸ ਨੂੰ, ਜਰਮਨੀ ਨੂੰ ਘੜੀਸਿਆ, ਬਿਲੀਅਨਸ ਆਫ ਡਾਲਰ ਅੱਜ ਵੀ ਦੇ ਰਹੇ ਨੇ ਕੰਪਨਸੇਸ਼ਨ ਕਿ ਵੀ ਤੁਸੀਂ ਆਹ ਕੰਮ ਕੀਤੇ, ਤਾਂ ਇਹਨਾਂ ਨੂੰ ਇੰਗਲੈਂਡ ਦੀ ਸਰਕਾਰ ਨੂੰ ਆਨਸਰੇਬਲ ਬਣਾਇਆ ਜਾਏ। ਔਰ ਇਸ ਪੱਖੋਂ ਮੇਰੀ ਅੱਜ ਹੀ ਸਵੇਰੇ 2-3 ਪ੍ਰੋਮੀਨੈਂਟ ਸਿੱਖ ਅਟਰਨੀਜ਼ ਨਾਲ ਗੱਲ ਹੋਈ ਹੈ UK ਦੇ ਵਿੱਚ ਵੀ, ਜਿਨ੍ਹਾਂ ਨੇ ਆਲਰੇਡੀ ਫ੍ਰੈਂਚ ਟਰਬਨ ਕੇਸ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਤੱਕ ਲੜਿਆ ਹੈ। ਜਿਹੜੇ ਸਿੱਖ ਬੁੱਧੀਜੀਵੀ ਨੇ, ਉੱਥੋਂ ਦੇ ਪੋਲੀਟੀਕਲ ਐਕਟਿਵਿਸਟ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੈ ਕਿ ਅਸੀਂ ਫੋਲੋ ਕਰਾਂਗੇ, ਤੁਸੀਂ ਸਟ੍ਰੈਟੇਜਾਈਜ਼ ਕਰੋ ਕਿ ਤੁਸੀਂ ਕਾਨੂੰਨੀ ਕਾਰਵਾਈ ਕੀ ਕਰਨੀ ਹੈ, ਪੋਲੀਟੀਕਲ ਲੌਬਿੰਗ ਕਿਵੇਂ। ਔਰ ਜਿਹੜੀ ਰਿਪੋਰਟ ਸੀ ਉਹ ਕਹਿ ਰਹੇ ਸੀ ਵੀ ਇੱਥੇ ਵੀ ਜਿਹੜੇ ਸਾਡੇ ਯੰਗਸਟਰ ਨੇ ਉਹ ਬਹੁਤ ਗਰਮ ਨੇ, ਉਹਨਾਂ ਨੂੰ ਤਾਂ ਲੱਗਦਾ ਕਿ ਵੀ ਅਸੀਂ ਤਾਂ ਬ੍ਰਿਟਿਸ਼ ਸਿੱਖ ਹੈ, ਇਹ ਤਾਂ ਬੋਰਨ ਐਂਡ ਰੇਜ਼ਡ ਇੱਥੇ ਹੈ, ਤੇ ਅਸੀਂ ਸਿੱਖ ਦੇ ਨਾਤੇ ਸਾਡੇ ਹਕੂਕ, ਸਾਡੇ ਸਭ ਤੋਂ ਪਵਿੱਤਰ ਥਾਂ ਤੇ ਹਮਲੇ ਦੇ ਵਿੱਚ ਇੰਗਲੈਂਡ ਦੀ ਸਰਕਾਰ ਸ਼ਮੂਲੀਅਤ ਕਰ ਰਹੀ ਹੈ। ਔਰ ਇਹ ਚੰਗੀ ਗੱਲ ਹੈ ਵੀ ਇਹ ਇੰਡੀਆ ਦੇ ਵਿੱਚ ਵੀ ਇਸ ਦੇ ਉੱਤੇ ਇੱਕ ਚੰਗਾ ਰੌਲਾ ਪਿਆ ਹੈ। ਔਰ ਬੇਸ਼ੱਕ BJP ਔਰ ਦੂਸਰਿਆਂ ਦੇ ਆਪਣੇ ਏਜੰਡੇ ਨੇ, ਪਰ ਹੁਣ ਇੱਕ ਗੱਲ ਵੀ ਇੱਕ ਪਾਸੇ ਜੇ ਪਾਕਿਸਤਾਨ ਨੇ ਅਜੇ ਕਦੇ ਹਾਂ ਦਾ ਨਾਰਾ ਨਹੀਂ ਮਾਰਿਆ ਸਿੱਖਾਂ ਲਈ ਜੀ, ਤੇ ਉਹਨਾਂ ਦੇ ਖਾਮਖਾ ਇਲਜ਼ਾਮ ਲੱਗਾ ਹੁੰਦਾ ਹੈ ਕਿ ਜੀ ISI ਨੇ ਸਿੱਖ ਜੁਝਾਰੂ ਟ੍ਰੇਨਡ ਕਰਤੇ, ਫਲਾਣਾ ਕਰਤਾ, ਢਿਮਕਾ ਕਰਤਾ। ਹੁਣ ਹਿੰਦੁਸਤਾਨ ਦੀ ਜਨਤਾ ਪੁੱਛੇ ਕਾਂਗਰਸ ਸਰਕਾਰ ਨੂੰ ਜਾਂ ਇੰਡੀਅਨ ਗਵਰਨਮੈਂਟ ਨੂੰ ਕਿ ਜੀ ਤੁਸੀਂ ਬਾਹਰਲੇ ਦੇਸ਼ ਦੀ ਮਦਦ ਕਿਵੇਂ ਲੈ ਲਈ ਜੀ, ਕੋਈ ਬਾਹਰੋਂ ਕਰੇ, ਤੁਸੀਂ ਕਹਿੰਦੇ ਜੀ ਇਹ CIA ਨੇ, ਇੰਦਰਾ ਗਾਂਧੀ ਉਦੋਂ ਮਾਰੀ ਗਈ ਤੇ ਜਿਹੜਾ ਪਹਿਲਾ ਇਲਜ਼ਾਮ ਸੀ ਉਦੋਂ ਦੇ ਉਹਨਾਂ ਦੇ ਪ੍ਰਮੁੱਖ ਵੱਲੋਂ ਕਿ ਜੀ ਇਹ CIA ਦੀ ਸਾਜ਼ਿਸ਼ ਹੈ ਜੀ, ਉਹ ਤੁਸੀਂ ਤਾਂ ਇੰਗਲੈਂਡ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਘੱਲੂਘਾਰਾ ਕੀਤੇ ਵੀ ਕੀ ਤੁਹਾਡੀ। ਔਰ ਇਹ ਉਹ ਬੋਲਿਆ, ਉਹ ਜਿਹੜੇ ਇਹਨਾਂ ਦੇ ਇਸ ਕਿਸਮ ਦੇ ਦੁਮ ਛੱਲੇ ਵੀ ਨੇ ਕਿ ਨਹੀਂ ਨਹੀਂ ਜੀ ਕਿਸੇ ਤੋਂ ਮਦਦ ਨਹੀਂ ਲਈ। ਹੁਣ ਇਹ ਡਾਕੂਮੈਂਟ ਤਾਂ ਝੂਠ ਨਹੀਂ ਬੋਲਦੇ ਜੀ, ਡਾਕੂਮੈਂਟ ਤਾਂ ਆਰਕਾਈਵ, ਨੈਸ਼ਨਲ ਆਰਕਾਈਵਸ ਚੋਂ ਆਏ ਨੇ ਵੀ ਇੰਡੀਅਨ ਗਵਰਨਮੈਂਟ ਦੀ ਜਾਂ ਇੰਡੀਅਨ ਸਿਸਟਮ ਦੀ ਸੋਵਰਨਿਟੀ ਕਿੱਥੇ ਗਈ, ਪ੍ਰਭੂਸੱਤਾ ਕਿੱਥੇ ਗਈ, ਜਦੋਂ ਕਿ ਉਹ ਦੂਸਰੇ ਦੇਸ਼ ਦੀ ਸਰਕਾਰ ਤੋਂ ਮਦਦ ਮੰਗ ਰਹੇ ਨੇ ਕਿ ਤੁਸੀਂ ਆਪਣੇ ਦੇਸ਼ ਦੇ ਸ਼ਹਿਰੀਆਂ ਤੇ ਹਮਲਾ ਕਰਨ ਦੇ ਲਈ ਬ੍ਰਿਟਨ ਦੇ ਸ਼ਹਿਰੀ ਜਿਹੜੇ ਨੇ ਉਹ ਜਾ ਕੇ ਉਹਨਾਂ ਨੂੰ ਦੱਸ ਰਹੇ ਨੇ ਕਿ ਜੀ ਤੁਸੀਂ ਆਪਣੇ ਸ਼ਹਿਰੀਆਂ ਨੂੰ ਕਿਵੇਂ ਮਾਰਨਾ ਜੀ। ਇਹ ਕਿਸ ਕਿਸਮ ਦੇ ਇੰਡੀਪੈਂਡੈਂਟ ਕੰਟਰੀ ਹੈ, ਕਿਸ ਕਿਸਮ ਦਾ ਇਹ ਸੋਵਰਨ ਮੁਲਕ ਹੈ ਕਿ ਆਪਣੇ ਸ਼ਹਿਰੀਆਂ ਨੂੰ ਮਰਵਾਉਣ ਲਈ ਇਹ ਵਿਦੇਸ਼ੀ ਮਦਦ ਲੈ ਰਹੇ ਨੇ। ਤੇ ਵੈਸੇ ਇਲਜ਼ਾਮ ਹੋਏਗਾ ਜੀ ਇਹ ISI ਕਰਵਾ ਰਹੀ ਹੈ ਜੀ, ਇਹ CIA ਕਰਵਾ ਰਹੀ ਹੈ ਜੀ, ਇਹ ਫਲਾਣਾ ਕਰਵਾ ਰਿਹਾ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਨੇ ਸਿੱਖਾਂ ਨੂੰ ਐਮੋਸ਼ਨਲੀ ਯੂਨਾਈਟ ਕੀਤਾ, ਪਰ ਮੇਰਾ ਇੱਕ ਫਿਕਰ ਜ਼ਰੂਰ ਹੈ, ਔਰ ਇਹ ਗੱਲ ਮੈਂ ਕਹੀ ਵੀ ਹੈ ਜਿਨ੍ਹਾਂ ਨਾਲ ਵੀ ਮੇਰੀ ਕਮਿਊਨੀਕੇਸ਼ਨ ਹੋਈ, ਕਿ ਬਹੁਤ ਵਾਰ ਅਸੀਂ ਭਾਵਕ ਹੁੰਦੇ
ਜੀ ਬਿਆਨਬਾਜ਼ੀਆਂ ਕਰਦੇ ਆ, ਅਖਬਾਰਾਂ 'ਚ ਸਾਡੇ ਨਾਂ ਛਪ ਜਾਂਦੇ ਨੇ, 2-4 ਪ੍ਰੋਟੈਸਟ ਹੋ ਜਾਣਗੇ, ਫਿਰ ਚੁੱਪ ਕਰਕੇ ਬਹਿ ਜਾਣਗੇ, ਫਿਰ ਕਿਸੇ ਨੂੰ ਕੋਈ ਨਹੀਂ ਹੁੰਦਾ ਕਿ ਵੀ ਇਹ ਇੱਕ ਬੇਸ਼ੱਕ ਇਹ ਬੜੀ ਦੁਖਦਾਈ ਹੈ, ਜਿਵੇਂ ਮੈਂ ਕਿਹਾ ਜੀ ਜੀ ਸਾਈਕੋ ਹਿਸਟਰੀ 'ਚ ਵੀ ਵਿਸਾਖਾਤ ਦੀ ਲਾਈਨ ਆਈ ਔਰ ਇੰਗਲੈਂਡ ਵਰਗੀ ਸਿਵਲਾਈਜ਼ ਸੁਸਾਇਟੀ ਨੇ ਆਪਣੇ ਮੱਥੇ ਤੇ ਕਲੰਕ ਲਵਾਇਆ। ਇਹਦੇ ਸਾਹਮਣੇ ਜਲਿਆਂਵਾਲਾ ਬਾਗ ਕੀ ਹੈ? ਜਲਿਆਂਵਾਲਾ ਬਾਗ ਤੇ ਸਿੱਧਾ ਅੰਗਰੇਜ਼ੀ ਰਾਜ ਦੇ ਥੱਲੇ ਹੋਇਆ ਸੀ, 400-500 ਬੰਦਾ ਮਰਿਆ ਸੀ, ਅੱਜ ਤੱਕ ਮਾਫੀ ਮੰਗਦੇ ਫਿਰਦੇ ਨੇ ਕਿ ਜੀ ਉਹ ਸਾਡੇ ਤੋਂ ਬੜੀ ਗਲਤੀ ਹੋਈ। ਤੇ ਇਹ ਜਿਹੜਾ ਇੰਨੇ ਵੱਡੇ ਲੈਵਲ ਦਾ ਜੈਨੋਸਾਈਡ ਸਿੱਖਾਂ ਦਾ ਹੋਇਆ, ਕੱਲਾ ਅਕਾਲ ਤਖਤ ਹਰਿਮੰਦਰ ਸਾਹਿਬ ਨਹੀਂ, 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ, ਇਹਦੀ ਮਾਫੀ ਕਦੋਂ ਸਿੱਖ ਇਹਨਾਂ ਨੂੰ ਦੇਣਗੇ? ਤੇ ਇਹਦਾ ਜਿਹੜਾ ਕੰਪਨਸੇਸ਼ਨ ਹੈ ਔਰ ਇਹਦਾ ਜਿਹੜਾ ਹਰਜਾਨਾ ਹੈ ਔਰ ਇਹ ਵਾਰ ਕ੍ਰਿਮੀਨਲ ਜਿਹੜੇ ਲੈਫਟ ਓਵਰ ਨੇ, ਇਹ ਪੂਰੀ ਡੀਟੇਲ ਆਣੀ ਚਾਹੀਦੀ ਹੈ ਵੀ ਕਿਹੜੇ ਕਿਹੜੇ ਇਹਨਾਂ ਦੀ ਸਪੈਸ਼ਲਿਸਟ ਫੋਰਸ ਦੇ ਲੋਕ ਗਏ ਜੀ, ਕੀ ਐਕਟੀਵਿਟੀ ਹੋਈ, ਕਿੱਥੇ ਕਿੱਥੇ ਤੱਕ ਉਹਨਾਂ ਨੇ ਕੀਤਾ, ਔਰ ਜਿਹੜੀਆਂ ਕਿਉਂਕਿ ਜੇ ਪਾਰਟਿਸਿਪੈਂਟਸ ਨੇ ਤੇ ਇਹਨਾਂ ਕੋਲ ਡੀਟੇਲਸ ਵੀ ਨੇ ਕਿ ਕਿੰਨੇ ਲੋਕ ਮਾਰੇ ਗਏ, ਕਿਹੜੀ ਪੋਇਜ਼ਨਸ ਗੈਸ ਵਰਤੀ ਗਈ, ਕਿਉਂਕਿ ਅੰਦਰ ਦਰਬਾਰ ਸਾਹਿਬ ਦੇ ਜ਼ਹਿਰੀਲੀ ਗੈਸ ਵੀ ਵਰਤੀ ਗਈ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਨੂੰ ਬੈਨ ਕੀਤਾ ਗਿਆ ਸੀ। ਹੁਣ ਇਹ ਜਿਹੜੇ ਸਾਰੇ ਫੈਕਟ ਨੇ ਇਹ ਉਦੋਂ ਹੀ ਸਾਹਮਣੇ ਆਉਣਗੇ ਜੇ ਕੌਮ ਜਿਵੇਂ ਯਹੂਦੀ ਸੋਲੀਡੈਰਿਟੀ ਦੇ ਨਾਲ ਪਰਸਿਊ ਕਰਦੇ ਨੇ, ਜਿਵੇਂ ਹੰਟਿੰਗ ਡੌਗ ਹਾਊਂਡ ਹੁੰਦਾ, ਉਹ ਪਿੱਛੇ ਜਾਂਦਾ ਸ਼ਿਕਾਰ ਦੇ, ਭਾਵੇਂ ਕਿੰਨੇ ਮੀਲ ਉਹਨੂੰ ਦੌੜਨਾ ਪਏ ਪਿੱਛੇ। ਸੋ ਇਹਨਾਂ ਦੇ ਮਗਰ ਸਾਨੂੰ ਦੌੜਨ ਦੀ ਲੋੜ ਹੈ। ਔਰ ਇਸ ਨੂੰ ਜਿਹੜੀ ਕਿ ਇਸ ਵੇਲੇ ਵਿਸਾਖਾਤ ਔਰ ਇੱਕ ਟ੍ਰੈਜਿਕ ਖਬਰ ਹੈ, ਇਹਨੂੰ ਅਸੀਂ ਐਡਵਾਂਟੇਜ ਵਿੱਚ ਵੀ ਬਦਲ ਸਕਦੇ ਹਾਂ। ਔਰ ਮੈਂ ਇਹ ਗੱਲ ਲਿਖੀ ਵੀ ਹੈ ਕਿ ਚੀਨ ਦਾ ਬਹੁਤ ਸਿਆਣਾ ਬੰਦਾ ਕਨਫਿਊਸ਼ੀਅਸ ਹੋਇਆ ਫਿਲਾਸਫਰ, ਉਹਨੇ ਇਹ ਕਿਹਾ ਕਿ a wise man is that who turns every adverse situation to his advantage, ਕਿ ਸਿਆਣਾ ਬੰਦਾ ਉਹ ਹੁੰਦਾ ਹੈ ਕਿ ਜਿਹੜੀ ਜਿੰਨੀ ਮਰਜ਼ੀ ਸਥਿਤੀ ਉਹਦੇ ਪ੍ਰਤੀਕੂਲ ਹੋਏ, ਉਹਦੇ ਖਿਲਾਫ ਹੋਏ, ਪਰ ਉਹਨੂੰ ਉਹ ਮੋੜ ਦੇ ਕੇ ਆਪਣੇ ਹੱਕ 'ਚ ਜਿਹੜਾ ਉਹ ਬਦਲ ਲੈ। ਸੋ ਇਸ ਵੇਲੇ ਜਿਹੜਾ ਮੀਡੀਆ ਇੰਟਰਨੈਸ਼ਨਲ ਉਹ ਵੀ ਸਿੱਖਾਂ ਨਾਲ ਹਮਦਰਦੀ ਕਰ ਰਿਹਾ। ਜਿੰਨੀਆਂ ਇੰਗਲੈਂਡ ਦੇ ਮੇਨ ਮੀਡੀਆ ਦੀਆਂ ਮੈਂ ਸਟੋਰੀਜ਼ ਦੇਖੀਆਂ ਉਹ ਵੀ ਸ਼ੌਕ 'ਚ ਨੇ। ਸੋ ਮੈਂ ਸਮਝਦਾ ਵੀ ਕੋਈ ਨਾ ਕੋਈ ਸ਼ਰਾਰਤ ਇੰਡੀਅਨ ਗਵਰਨਮੈਂਟ ਔਰ ਇਹ ਆਪਰੇਟਿਵ ਇਵਨ ਬ੍ਰਿਟਨ ਦੇ ਵੀ ਹੋਣ, ਇਹਨਾਂ ਨੂੰ ਵੀ ਸਾਜ਼ਿਸ਼ ਸ਼ਾਮਲ ਕੀਤਾ ਜਾਏ, ਕੁਝ ਕਰਨਗੇ ਕੋਈ ਨਾ ਕੋਈ ਸਿੱਖਾਂ ਦਾ ਇਮੇਜ ਖਰਾਬ ਕਰਨ ਦੇ ਲਈ। ਪਰ ਸਾਨੂੰ ਕਾਨੂੰਨੀ ਪੱਖ ਤੋਂ, ਪੋਲੀਟੀਕਲ ਲੌਬਿੰਗ ਦੇ ਪੱਖ ਤੋਂ ਔਰ ਇਹ 30th ਐਨੀਵਰਸਰੀ ਦੇ ਮੌਕੇ ਮੇ ਵੀ ਗੁਰੂ ਦੀ ਵੱਡੀ ਗੇਮ ਦੇ ਵਿੱਚ, ਨਹੀਂ ਤਾਂ ਜੇ ਇਹਨਾਂ ਨੂੰ ਇਹ ਪਤਾ ਲੱਗ ਜਾਂਦਾ, ਕਈ ਉਹ ਡਾਕੂਮੈਂਟ ਲੁਕੋ ਵੀ ਲੈਂਦੇ ਨੇ, ਹਾਲਾਂ ਲੱਖਾਂ ਪੇਪਰ ਹੁੰਦੇ ਨੇ ਜਿਹੜੇ ਡੀਕਲਾਸੀਫਾਈ ਹੁੰਦੇ ਨੇ ਹਰ ਇੱਕ, ਲੇਕਿਨ ਹੁਣ ਇਹਦੇ ਨਾਲ ਜਿਹੜੇ ਲੁਕੋਏ ਹੋਏ ਨੇ ਉਹ ਵੀ ਬਾਹਰ ਆਉਣੇ ਚਾਹੀਦੇ ਨੇ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ। ਔਰ ਇਹ ਮੈਂ ਸਮਝਦਾ ਵੀ 30th ਐਨੀਵਰਸਰੀ ਮੌਕੇ ਸਾਨੂੰ ਸ਼ਾਇਦ ਗੁਰੂ ਨੇ ਇਸ ਲੱਤ ਵੱਜਣ ਦੇ ਬਹਾਨੇ ਇੱਕ ਮੌਕਾ ਵੀ ਦਿੱਤਾ ਹੈ ਕਿ ਜਿੱਥੇ ਅਸੀਂ ਇਕੱਠੇ ਹੋਈਏ, ਉੱਥੇ ਇੱਕ ਗੱਲ ਇਸ ਸਾਰੇ ਚੋਂ ਜ਼ਾਹਰ ਹੋ ਕੇ ਬਾਹਰ ਨਿਕਲੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਸਿਰਫ ਇੰਦਰਾ ਗਾਂਧੀ ਦੀ ਇੱਕ ਵੋਟ ਪੋਲਿਟਿਕਸ ਦਾ ਹਿੱਸਾ ਨਹੀਂ ਸੀ, ਇਹ ਬਹੁਤ ਵੱਡੀ ਇੰਟਰਨੈਸ਼ਨਲ ਕੰਸਪੀਰੇਸੀ ਸੀ, ਅੰਤਰਰਾਸ਼ਟਰੀ ਸਾਜ਼ਿਸ਼ ਸੀ ਜਿਹਦੇ 'ਚ ਸੋਵੀਅਤ ਯੂਨੀਅਨ ਦੀ KGB ਇਨਵੋਲਵ ਸੀ। ਔਰ ਇਹ ਆਪਣੇ ਆਪ ਨੂੰ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਕਹਿਣ ਵਾਲਾ ਬ੍ਰਿਟਾਨੀਆ ਦਾ ਸਾਮਰਾਜ ਵੀ ਇਨਵੋਲਵ ਸੀ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਇਹ ਨਿਕਲੇ, ਕਿਉਂਕਿ ਮਾਰਗਰੇਟ ਥੈਚਰ ਬੜੇ ਕਲੋਜ਼ ਸੀ ਰੀਗਨ ਦੇ ਵੀ, ਅਮਰੀਕਨਾਂ ਦੇ ਵੀ, ਕਿ ਅਮਰੀਕਨਾਂ ਨੂੰ ਵੀ ਇੰਦਰਾ ਗਾਂਧੀ ਨੇ ਕੌਨਫੀਡੈਂਸ ਲਿਆ ਹੋਵੇ, ਭਾਵੇਂ ਚੁੱਪ ਚਪੀਤੇ ਲਿਆ ਹੋਏ, ਇਹਨਾਂ ਨੇ ਕੋਈ ਅਦਰਵਾਈਜ਼ ਮਦਦ ਨਾ ਕੀਤੀ ਹੋਏ। ਹੁਣ ਇਹਨਾਂ ਪੱਛਮੀ ਤਾਕਤਾਂ ਦਾ ਅਸੀਂ ਕੀ ਵਿਗਾੜਿਆ? ਔਰ ਇਹਦੇ ਲਈ ਫਿਰ ਸਾਨੂੰ ਮੈਕਲੋਇਡ ਤੇ ਉਦੋਂ ਉਹਦੇ ਚੇਲੇ ਜਿਨ੍ਹਾਂ ਨੇ ਪੂਰਾ ਵੈਸਟਰਨ ਐਕੈਡਮੀਆ 'ਚ ਸਿੱਖਾਂ ਦੇ ਖਿਲਾਫ ਗੁਰੂ ਗ੍ਰੰਥ ਗੁਰੂ ਪੰਥ ਦੀ ਕ੍ਰੈਡੀਬਿਲਿਟੀ ਤੇ ਹਮਲੇ ਕੀਤੇ ਨੇ ਔਰ ਕਰ ਰਹੇ ਨੇ ਲਗਾਤਾਰਤਾ ਨਾਲ, ਇਸ ਸਾਰੀ ਸਾਜ਼ਿਸ਼ ਨੂੰ ਫਿਰ ਕ੍ਰੈਡੀਬਿਲਿਟੀ ਮਿਲੇਗੀ ਕਿ ਇਹ ਸਾਰੀ ਲਾਈਨ ਕਿੱਧਰ ਨੂੰ ਜਾ ਰਹੀ ਹੈ। ਪਰ ਇਸ ਮੌਕੇ ਮੈਂ ਸਮਝਦਾ ਵੀ ਜ਼ਾਬਤੇ ਤੋਂ ਕੰਮ ਲੈਣ ਦੀ ਲੋੜ ਹੈ। ਕੋਈ ਭੜਕਾਟ ਦੇ ਵਿੱਚ ਕੋਈ ਹਿੰਸਕ ਕਾਰਵਾਈ ਜਾਂ ਕੋਈ ਵੀ ਕਿਸੇ ਕਿਸਮ ਦਾ ਈਵਨ ਜਿਹੜਾ ਪਾਰਟ ਸਰਕਾਰ ਜਾਂ ਦੁਸ਼ਮਣ ਦੇ ਹੱਕ ਦੇ ਵਿੱਚ ਭੁਗਤੇ ਉਸ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਯਤਨ ਹੋਣਗੇ ਕਿ ਸਿੱਖਾਂ ਨੂੰ ਜਿਹੜਾ ਉਹ ਕਾਫੀ ਇਸ ਇਮੋਸ਼ਨਲ ਦੌਰ ਦੇ ਵਿੱਚ ਮੈਨੀਪੂਲੇਟ ਕੀਤਾ ਜਾਏ। ਸੋ ਇਸ ਗੱਲ ਦਾ ਧਿਆਨ ਰੱਖੀਏ, ਪਰ ਇਹਨੂੰ ਲਾਈਕ ਏ ਹੰਟਿੰਗ ਡੌਗ ਇਹਨੂੰ ਪਰਸਿਊ ਕਰੀਏ, ਇਹਨੂੰ ਹੁਣ ਛੱਡਣ ਦੀ ਲੋੜ ਨਹੀਂ ਹੈ। ਇਹਨਾਂ ਨੂੰ ਜਿਹੜਾ ਕਿਸੇ ਜਿਹੜਾ ਅੰਜਾਮ ਤੱਕ, ਜਿਹਨੂੰ ਕਹਿੰਦੇ ਨੇ ਮੰਤਕੀ ਅੰਜਾਮ, ਇਹਨੂੰ ਮੰਤਕੀ ਅੰਜਾਮ ਤੱਕ ਇਸ ਨੂੰ ਪਹੁੰਚਾਈਏ। ਜੀ ਡਾਕਟਰ ਸਾਹਿਬ, ਖਾਸ ਖਬਰ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।